ਜੁੜੇ ਨੇ ਆਪਣੇ ਨਾਲ ਇਸ ਟਾਈਮ ਬਲਰਾਜ ਜੀ। ਹਾਂਜੀ ਬਲਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਯੂਬਾ ਸਿਟੀ ਤੋਂ ਬੋਲ ਰਿਹਾ। ਮੈਂ ਨਾ ਮੰਡੇ ਨਾਈਟ ਚੱਕਿਆ ਸੀ ਲੋਡ ਜੁਮਾ ਤੋਂ ਸਲੀਨਸ ਕੈਲੀਫੋਰਨੀਆ ਦਾ। ਤੇ ਮੈਂ ਤੇ ਮੇਰੀ ਵਾਈਫ ਦੋਨੇ ਜਿੱਦਾਂ ਇਕੱਠੇ ਚਲਾਉਂਦੇ, ਦੋਨੇ ਸਿਟੀਜ਼ਨ ਆ। ਤੇ ਜਦੋਂ ਅਸੀਂ ਆਪਣੇ ਕੈਲੀਫੋਰਨੀਆ 'ਚ ਵੜ ਕੇ ਤੇ 8 ਹਾਈਵੇ ਤੋਂ ਆਪਣੇ 86 ਹਾਈਵੇ ਲਈ ਦਾ ਆਪਣੇ 10 ਹਾਈਵੇ 'ਚ ਪੈਣ ਨੂੰ ਉੱਥੇ ਬਾਰਡਰ ਪੈਟਰੋਲ ਵਾਲਿਆਂ ਦਾ ਨਾਕਾ ਲੱਗਾ ਹੁੰਦਾ ਤੇ ਉਹਨਾਂ ਨੇ ਰੋਕਿਆ ਜਿੱਦਾਂ। ਤੇ ਵਾਈਫ ਚਲਾ ਰਹੀ ਸੀਗੀ। ਤੇ ਸਭ ਤੋਂ ਪਹਿਲਾਂ ਤਾਂ ਉਹਨੇ ਪੁੱਛਿਆ ਵੀ ਤੁਸੀਂ ਸਿਟੀਜ਼ਨ ਆ? ਵਾਈਫ ਕਹਿੰਦੀ ਹਾਂ ਸਿਟੀਜ਼ਨ। ਕਹਿੰਦਾ ਵੀ ਪ੍ਰੂਫ ਦਵੋ, ਵੀ ਪਾਸਪੋਰਟ ਦਿਖਾਓ। ਪਾਸਪੋਰਟ ਤਾਂ ਹੈ ਨਹੀਂ, ਪਾਸਪੋਰਟ ਸਾਡਾ ਘਰ ਪਿਆ ਆ। ਤੇ ਉਹ ਫਿਰ ਮੈਨੂੰ ਮੈਂ ਵੀ ਏਦਾਂ ਮੋਹਰੇ ਬਹਿ ਗਿਆ ਸੀਗਾ ਤੇ ਮੈਨੂੰ ਪੁੱਛਿਆ, ਮੈਂ ਕਿਹਾ ਮੈਂ ਵੀ ਸਿਟੀਜ਼ਨ ਆ। ਤੇ ਉਹਨੇ ਪੁੱਛਿਆ ਵੀ ਕਿਹੜੇ ਸੰਨ 'ਚ ਹੋਏ ਆ ਤੁਸੀਂ ਸਿਟੀਜ਼ਨ, ਕਿੱਦਾਂ ਹੋਏ ਸੀਗੇ? ਅੱਛਾ। ਉਹ ਸਾਰਾ ਜਿੱਦਾਂ ਵੀ ਤੁਸੀਂ ਸਹੁੰ ਚੱਕ ਕੇ, ਹਾਂਜੀ ਵੀ ਸਹੁੰ ਚੱਕ ਕੇ ਹੋਏ ਸੀਗੇ, ਨੈਚੁਰਲਾਈਜੇਸ਼ਨ ਵੀ ਤੁਸੀਂ ਇੰਡੀਅਨ ਆ ਤੁਸੀਂ? ਮੈਂ ਕਿਹਾ ਹਾਂਜੀ ਅਸੀਂ ਇੰਡੀਅਨ ਆ। ਤੇ ਉਹਨੇ ਪੁੱਛਿਆ ਵੀ ਤੂੰ ਕਦੋਂ ਹੋਇਆ ਸਿਟੀਜ਼ਨ? ਮੈਂ ਕਿਹਾ ਮੈਂ 2011 'ਚ ਹੋਇਆ, ਵਾਈਫ ਦਾ 2016 'ਚ ਹੋਈ ਆ। ਤੇ ਫਿਰ ਸਾਰਾ ਉਹਨੇ ਪੁੱਛਿਆ ਵੀ ਕਿੱਦਾਂ ਸਹੁੰ ਚੱਕੀ ਸੀ ਤੁਸੀਂ? ਸਾਰਾ A to Z ਯਾਨੀ ਕਿ ਘੱਟੋ ਘੱਟ 5-7 ਪੂਰੀ ਇੰਟਰਵਿਊ ਦੁਬਾਰਾ ਹੀ ਲੈ ਲਈ ਫਿਰ ਇਸ ਹਿਸਾਬ ਦਾ? ਹਾਂਜੀ ਹਾਂਜੀ। ਤੇ ਫਿਰ ਜਾਣ ਦਿੱਤਾ? ਕਹਿੰਦਾ ਵੀ ਗਾਹਾਂ ਤੂੰ, ਹਾਂਜੀ ਹਾਂ ਫਿਰ ਜਾਣਤਾ। ਕਹਿੰਦਾ ਵੀ ਗਾਹਾਂ ਤੋਂ ਆਪਣਾ ਪਾਸਪੋਰਟ ਜੇ ਇੱਧਰਲੇ ਏਰੀਏ 'ਚ ਜਾਣਾ ਤੇ ਪਾਸਪੋਰਟ ਨਾਲ ਰੱਖੋ। ਇਹ ਬਾਰਡਰ ਦੇ ਨਜ਼ਦੀਕ ਪੈ ਜਾਂਦਾ ਨਾ ਟਾਊਨ ਯੂਮਾ? ਹਾਂਜੀ ਹਾਂਜੀ। ਧੰਨਵਾਦ ਜੀ ਆਪਣੇ ਲਈ। ਆਈਦਾ ਤੇ ਹਾਂਜੀ ਉੱਥੋਂ ਜਦੋਂ ਉਹ ਕਹਿੰਦਾ ਵੀ ਜਦੋਂ ਵੀ ਤੁਸੀਂ ਇੱਧਰਲੇ ਪਾਸੇ ਆਉਣਾ ਬਾਰਡਰ ਏਰੀਆ ਤੇ ਆਪਣਾ ਪਾਸਪੋਰਟ ਜ਼ਰੂਰ ਨਾਲ ਰੱਖੋ। ਇਹ ਜਿਹੜੀ ਚੈਕਿੰਗ ਤੁਹਾਡੀ ਕੈਲੀਫੋਰਨੀਆ 'ਚ ਹੋਈ ਸੀ ਹਨਾ? ਹਾਂਜੀ ਕੈਲੀਫੋਰਨੀਆ 'ਚ। ਹਾਂਜੀ ਠੀਕ ਆ, ਕੈਲੀਫੋਰਨੀਆ ਦੇ ਵਿੱਚ ਦਾਖਲ ਹੋਣ ਤੋਂ ਹਾਂਜੀ ਬਾਅਦ ਹਾਂਜੀ 'ਚ ਹੋਈ ਸੀ। ਠੀਕ ਹੈ, ਚਲੋ ਹਾਂਜੀ। ਥੈਂਕ ਯੂ ਬਲਰਾਜ ਜੀ। 86 ਹਾਈਵੇ ਤੇ ਆ ਜੀ। ਓਕੇ ਥੈਂਕ ਯੂ ਜੀ। ਥੈਂਕ ਯੂ ਜੀ, ਧੰਨਵਾਦ। ਸੋ ਬਿਲਕੁਲ ਇਹ ਆਪਾਂ ਬਾਰ-ਬਾਰ ਬਹੁਤ ਲੰਮੇ ਸਮੇਂ ਤੋਂ ਰਾਜ ਜੀ ਰਿਕੁਐਸਟ ਕਰਦੇ ਰਹੇ ਆ ਵੀ ਤੁਸੀਂ ਪਾਸਪੋਰਟ ਜਾਂ ਪਾਸਪੋਰਟ ਕਾਰਡ ਹੁੰਦਾ ਜਾਂ ਕਿੱਡਾ ਕੁ ਉਹ ਅੱਜ ਕੱਲ੍ਹ ਮਿਲ ਜਾਂਦਾ ਹੈਗਾ। $60 ਸ਼ਾਇਦ ਉਹਦੀ ਫੀਸ ਆ। ਉਹ ਨਾਲੇ ਸੌਖਾ ਲਾਇਸੈਂਸ ਵਰਗਾ ਆ, ਉਹਨੂੰ ਜੇਬ 'ਚ ਰੱਖੋ, ਬੜਾ ਸੌਖਾ ਹੈ ਭਾਜੀ। ਉਹ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜਿਹੜਾ ਰੀਅਲ ਆਈਡੀ ਆ ਉਹਦੇ ਵਿੱਚ ਹੁਣ ਉਹ ਸਾਰੀਆਂ ਚੀਜ਼ਾਂ ਹੈਗੀਆਂ। ਇਹ ਤਾਂ ਹੁਣ ਸਾਰਾ ਤਾਮ ਝਾਮ ਤੁਸੀਂ ਸਾਰਾ ਚੀਜ਼ਾਂ ਥੋੜੀ ਨਾਲ ਜਿਹੜੀਆਂ ਰੱਖ ਕੇ ਜਿਹੜੀਆਂ ਚੱਲ ਸਕਦੇ ਆ। ਇਹ ਤਾਂ ਮਤਲਬ ਇਹ ਹੁਣ ਫਿਰ ਲੋਕਾਂ ਨੂੰ ਤੰਗ ਕਰਨ ਵਾਲੀ ਗੱਲ ਹੀ ਹੈ ਨਾ। ਮਤਲਬ ਹੁਣ ਜੇ ਤੁਸੀਂ ਹੁਣ ਸਾਰਿਆਂ ਨੂੰ ਇਸ ਹਿਸਾਬ ਦੇ ਨਾਲ ਕਰੋ ਵੀ ਹੁਣ ਗਲੇ 'ਚ ਫੱਟੀਆਂ ਪਾ ਕੇ ਥੋੜੀ ਘੁੰਮਣਾ ਆ ਵੀ ਅਸੀਂ ਕਿੱਦਾਂ ਆ ਜੀ, ਕਿਵੇਂ ਆ। ਹੁਣ ਓਦਾਂ ਤਾਂ ਆਪਾਂ ਕਹਿੰਦੇ ਵੀ ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਮੁਲਕ ਦੇ ਵਿੱਚ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਜਿਹੜਾ ਘੁੰਮ ਫਿਰ ਸਕਦੇ, ਪਰ ਜੇ ਹਰ ਥਾਂ ਦੇ ਉੱਤੇ ਤੁਹਾਨੂੰ ਏਦਾਂ ਦੀ ਨਾਕੇ ਤੇ ਚੈਕਿੰਗ ਹੀ ਕਰਾਉਣੀ ਪੈ ਗਈ ਫਿਰ ਤਾਂ ਕੰਮ ਔਖਾ ਹੀ ਆ ਨਾ। ਫਿਰ ਤਾਂ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਡੱਕਣ ਵਾਲੀ ਗੱਲ ਹੀ ਆ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਤੇ ਜਿਹੜੇ ਸਵਾਲ ਆ ਉਹਨਾਂ ਨੇ ਸਿਟੀਜ਼ਨ ਵਾਲੇ ਪੁੱਛਣੇ ਕਿਹਨਾਂ ਨੂੰ ਆ, ਕਿਹੜੇ ਰੰਗ ਵਾਲੇ ਲੋਕਾਂ ਨੂੰ ਪੁੱਛਣੇ ਆ। ਇਹਦੇ ਵਿੱਚ ਵੀ ਇਹ ਆਪਾਂ ਨੂੰ ਪਤਾ ਹੀ ਆ ਵੀ ਕੀ ਹੋਣਾ। ਇਹ ਅੱਜ ਇਹਨੂੰ ਕੱਲ ਨੂੰ ਇਹਨਾਂ ਨਾਲ ਹੋਇਆ, ਕੱਲ ਨੂੰ ਜੇ ਤੁਸੀਂ ਉੱਧਰ ਨੂੰ ਜਾਓਗੇ ਆਪਾਂ ਜਾਵਾਂਗੇ, ਆਪਾਂ ਨੂੰ ਵੀ ਇਹੀ ਪੁੱਛਣਗੇ। ਕੋਈ ਪਤਾ ਨਹੀਂ ਇਹਨਾਂ ਦਾ। ਇਹੀ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਆ। ਹੁਣ ਰੀਅਲ ਆਈਡੀ ਆਪ ਜਿਹੜੀ ਉਹਦਾ ਕੀਤੀ। ਅੱਛਾ, ਕੱਲ ਇੱਕ ਖਬਰ ਕੀਤੀ ਸੀ ਵੀ ਅਮਰੀਕਾ ਤੇ ਮੈਕਸੀਕੋ ਦੇ ਬਾਰਡਰ ਦੇ ਬਹੁਤ ਸਾਰੇ ਜਿਹੜੇ ਇਲਾਕੇ ਆ ਉਸ ਨੂੰ ਮਿਲਟਰਾਈਜ਼ਡ ਜ਼ੋਨ ਜਿਹੜਾ ਘੋਸ਼ਿਤ ਕੀਤਾ ਜਾ ਰਿਹਾ ਹੈ। ਸੇਮ ਜਿੱਦਾਂ ਪਾਕਿਸਤਾਨ ਦੇ ਬਾਰਡਰ ਨੇ ਲੱਗਦੇ, ਪੰਜਾਬ ਦਾ ਇਲਾਕਾ ਜਿਹੜਾ ਹੈ ਉਹ 50-50 ਕਿਲੋਮੀਟਰ ਤੱਕ BSF ਦੇ ਹਵਾਲੇ ਕੀਤਾ ਗਿਆ ਆ। ਇਸੇ ਤਰੀਕੇ ਦੇ ਨਾਲ ਹੁਣ ਇਹ ਜਿਹੜੇ ਇਲਾਕੇ ਆ ਉਹਨਾਂ ਨੂੰ ਜਿਹੜੀ ਇਸ ਤਰੀਕੇ ਦੀਆਂ ਜ਼ੋਨਸ ਨਿਰਧਾਰਿਤ ਕਰਕੇ ਤੇ ਉੱਥੇ ਨੇਵੀ ਦੇ ਅੰਡਰ ਜਿਹੜਾ ਉਹ ਲਿਆਂਦਾ ਜਾ ਰਿਹਾ ਆ। ਉੱਦਾਂ ਤਾਂ ਜਿਹੜਾ CBP ਆ ਜਿਹੜੀਆਂ ਪਹਿਲੀਆਂ ਦੱਸਿਆ ਜਾਂਦਾ ਵੀ 100 ਮੀਲ ਦੇ ਅੰਦਰ ਤੱਕ ਕਿਤੇ ਵੀ ਉਹ ਤੁਹਾਨੂੰ ਨਾਕਾ ਲਾ ਕੇ ਜਿਹੜਾ ਉਹ ਇਹ ਸਾਰੇ ਸਵਾਲ ਜਵਾਬ ਜਿਹੜੇ ਉਹ ਪੁੱਛ ਸਕਦੇ ਆ। ਖਾਸ ਕਰਕੇ ਜਿਹੜੇ ਲੋਕ ਬਾਰਡਰ ਦੇ ਨਜ਼ਦੀਕ ਰਹਿੰਦੇ ਨੇ, ਚਾਹੇ ਉਹ ਕੋਸਟਲ ਬਾਰਡਰ ਆ ਤੇ ਚਾਹੇ ਉਹ ਲੈਂਡ ਬਾਰਡਰ ਆ ਦੂਜੇ ਮੁਲਕ ਦਾ ਇੰਟਰਨੈਸ਼ਨਲ, ਉੱਥੇ ਜਦੋਂ ਤੁਸੀਂ ਟਰੈਵਲ ਕਰਦੇ ਆ ਤਾਂ ਤੁਹਾਨੂੰ ਇਹ ਜਿਹੜੇ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਦੇਣਾ ਜਿਹੜਾ ਉਹ ਪੈ ਸਕਦਾ ਹੈਗਾ। ਸੋ ਮੇਕ ਸ਼ੋਰ ਕਰੋ ਵੀ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਕੋਈ ਨਾ ਕੋਈ ਤੁਹਾਨੂੰ ਜਿਹੜਾ ਕੋਲ ਦਾ ਆਪਣੇ ਕੋਲ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਬਾਕੀ ਇਹ ਹੁੰਦਾ ਮੇਰੇ ਖਿਆਲ ਨਾਲ ਉਹਨਾਂ ਨੇ ਹੋਰ ਕੋਈ ਕੁਐਸਚਨ ਨਹੀਂ ਪੁੱਛਣਾ ਸੀ ਹਨਾ। ਨਹੀਂ ਉਹ ਪੁੱਛ ਤਾਂ ਸਕਦੀ ਆ ਹਰਜੋਤ ਸਿੰਘ ਜੀ, ਪੁੱਛਣ ਨੂੰ। ਪਰ ਫਿਰ ਵੀ ਕਈ ਵਾਰ ਬੰਦੇ ਨੂੰ ਭੁੱਲ ਗਿਆ ਹੁੰਦਾ। ਹੁਣ 25 ਸਾਲ ਪਹਿਲਾਂ ਸਿਟੀਜ਼ਨ ਬਣਿਆ, ਕਿੱਥੇ ਬਣਿਆ, ਕਦੋਂ ਕੀ ਹੋਇਆ ਹਨਾ। ਤੇ ਜੇ ਹੋਵੇ ਤਾਂ ਮੇਰੇ ਖਿਆਲ ਨਾਲ ਸ਼ਾਇਦ ਘੱਟ ਹੋਣ। ਪਰ ਦੈਟਸ ਨਾਟ ਦਾ ਪੁਆਇੰਟ ਇਹ ਨਹੀਂ ਹੈ ਨਾ ਵੀ ਉਹ ਕਿਹਦੇ ਨਾਲ ਕਰ ਰਹੇ ਆ ਤੇ ਕਿੱਦਾਂ ਕਰ ਰਹੇ ਆ। ਉਹ ਚੀਜ਼ ਦਾ ਜਿਹੜਾ ਹੈਗਾ ਵੀ ਸਖਤੀ ਇਹਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਉਹ ਨਾਲ ਚੱਲ ਰਹੀ ਹੈ। ਹੁਣ ਮੇਨ ਗੱਲ ਇਹ ਹੈ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਸ ਤਰ੍ਹਾਂ ਸਿੱਖ ਪੋਲਿਊਸ਼ਨ ਜਾਂ ਹੋਰ, ਉਹ ਡਾਟਾ ਇਕੱਠਾ ਕਰ ਰਹੀਆਂ ਵੀ ਜਿਹੜੇ ਲੋਕਾਂ ਨੂੰ ਜਿਹੜੇ ਨੂੰ ਖੜੇ ਕੀਤਾ ਜਾ ਰਿਹਾ
ਉਹਨਾਂ 'ਚ ਵੀ ਬਰਾਊਨ ਰੰਗ ਵਾਲੇ ਆ ਜਾਂ ਗੋਰੇ ਰੰਗ ਵਾਲੇ ਟਰੱਕਰ ਆ, ਉਹਨਾਂ ਨੂੰ ਵੀ ਖੜਾ ਕਰਕੇ ਪੁੱਛਿਆ ਜਾ ਰਿਹਾ ਵੀ ਤੁਹਾਡਾ ਕੀ ਸਟੇਟਸ ਆ? ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਕਹਿਣ ਦਾ ਮਤਲਬ ਮੈਂ ਗੱਲ ਇਹ ਕਿਉਂ ਕਰ ਰਿਹਾ ਵੀ ਅੱਜ ਤੁਹਾਨੂੰ ਇਹ ਚੀਜ਼ ਕਰ ਰਹੇ ਵੀ ਦੈਟਸ ਹਾਊ ਯੂ ਸਟਾਰਟ ਲੂਜ਼ਿੰਗ ਯੂਰ ਰਾਈਟਸ, ਵੀ ਇਦਾਂ ਹੌਲੀ-ਹੌਲੀ ਕੱਲ ਨੂੰ ਆ ਵੀ ਚੀਜ਼ ਤੁਹਾਨੂੰ ਦਿਖਾਉਣੀ ਪੈਣੀ, ਕੱਲ ਨੂੰ ਉਹ ਵੀ ਦਿਖਾਉਣੀ ਪੈਣੀ, ਉਹ ਕਰਨਾ ਪੈਣਾ, ਇਦਾਂ ਹੀ ਹੱਕ ਜਿਹੜੇ ਉਹ ਖੁੰਝਦੇ ਜਾਂਦੇ ਆ।